ਘੋੜਿਆਂ ਨੂੰ ਟਾਈਮ ਦਿੱਤਾ ਜਾਏ ਔਰ ਇੰਜ ਕਰਕੇ ਦਿੱਤਾ ਜਾਏ ਜਿਕਣ ਅੱਲਾਹ ਨੇ ਤੇ ਅੱਲਾਹ ਦੇ ਨਬੀ ਨੇ ਤੁਹਾਡੇ ਤੇ 5 ਟਾਈਮ ਨਮਾਜ਼ ਫਰਜ਼ ਕੀਤੀ ਹੈ ਨਾ। ਨਾਲ ਤੇ ਮੈਂ ਤੁਹਾਡਾ MZ TV ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੀ ਇਸ ਗੇਮ ਵਾਸਤੇ ਬਹੁਤ ਜ਼ਿਆਦਾ ਜੋ ਮੈਂ ਸੁਣਿਆ ਵੇਖਿਆ ਤੁਹਾਡੇ ਕੋਲੋਂ ਸੁਣੀ ਗੱਲ ਸਰਚ ਕੀਤਾ ਕੋਈ ਕਿਸੇ ਕੋਲੇ ਇਸ ਜ਼ਮਾਨੇ ਦੇ ਵਿੱਚ ਟਾਈਮ ਵੀ ਨਹੀਂ ਹੈ ਬਿਨਾਂ ਕਿਸੇ ਲਾਲਚ ਤੋਂ। ਖਤਰਨਾਕ ਵੀ ਕਹਿੰਦੇ ਨੇ ਬੰਦੇ ਉਹ, ਲੇਕਿਨ ਜਿਨ੍ਹਾਂ ਦੇ ਘਰ ਘੋੜੇ ਜਾਂ ਜਿਨ੍ਹਾਂ ਦੇ ਖਾਨਦਾਨ 'ਚ ਨਹੀਂ ਆਏ, ਅਸੀਂ ਜਿਹੜੇ ਲੋਕ ਹਨ ਜਿਨ੍ਹਾਂ ਦੇ ਖਾਨਦਾਨੀ ਘੋੜੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਵੀ ਨਜ਼ਰਬਾਜ਼ੀ ਕਰਦੇ ਰਹੇ, ਉਹਨਾਂ ਨੇ ਘੋੜੇ ਰੱਖੇ ਨੇ, ਅਸੀਂ ਇਹਨੂੰ ਖਤਰਨਾਕ ਨਹੀਂ ਕਹਿੰਦੇ ਹਾਂ। ਤੇ ਹੁਣ ਹੈ ਵੀ ਵਾਕਈ ਦਿਲਚਸਪ ਗੇਮ ਵੀ ਹੈ, ਜਿਤਨੀਆਂ ਗੇਮਾਂ ਵੀ ਤੁਹਾਡੀਆਂ ਹਨ ਸਭ ਤੋਂ ਖਤਰਨਾਕ ਵੀ ਇਹ ਗੇਮ ਹੈ। ਤੇ ਸ਼ੁਕਰ ਅਲਹਮਦੁਲਿਲਾ ਅਸੀਂ ਇਹ ਖਾਨਦਾਨੀ ਸਾਡਾ ਸ਼ੌਕ ਹੈ, ਬਾਬਕਾ ਫੈਮਿਲੀ ਦਾ ਸ਼ੌਕ ਵੀ। अस्सलाम वालेकुम जनाब जी, ज़फ़र इकबाल साहब की हाल है, ठीक हो जी? अल्लाह का करम शुक्र अल्हम्दुलिल्लाह। भाईजान सुनाओ खैरियत है, ठीक हो? अच्छा, बड़ी जनाब खुशी हुई है तुहानू मिल के। ते असी जदों भी करे गए हैं सानू कोई ना कोई नवी चीज़ लभी है। नूर जमा लगे भी आउंदे रवि दा काफ़ी घरां असीं आए हैं, साडे वाले सारे दोस्त ने कुछ ने। असीं पहले भी कहा जिहड़ा बंदा नेज़ाबाजी करदा है घोड़े ते बैठ के, साडे वाले सारे काबिल एहतराम ने, लेकिन सनियाटी के हवाले नाल जिहड़े बहुत अच्छे ने उस तो भी अच्छे ने उन्होंने असीं अच्छा कहना है। ਤੁਹਾਡੇ ਅਸੀਂ ਡੇਰੇ ਅਕਸਰ ਵੇਖੇ ਨੇ ਕਿ ਤੁਹਾਡੇ ਡੇਰੇ 'ਚ ਇਨਫਰਾਦੀਅਤ ਅਸੀਂ ਵੇਖੀ, ਪਿੰਡ ਵੀ ਤੁਸੀਂ ਰਹਿੰਦੇ ਹੋ ਤੇ ਤੁਸੀਂ ਬੜਾ ਅੱਛਾ ਬੇਸਮੈਂਟ ਬਣਾਏ ਹੈ। ਤੇ ਇਹਦੀ ਕੀ ਵਜ੍ਹਾ, ਤੁਹਾਨੂੰ ਕਿਸ ਤਰ੍ਹਾਂ ਖਿਆਲ ਆ ਗਿਆ ਹੁੱਕੇ ਪਾ ਕੇ ਬੈਠਕਾਂ ਬਣਾਈਆਂ ਬਾਹਰ ਉੱਤੇ ਡੇਰੇ ਦੇ ਥੱਲੇ ਬੇਸਮੈਂਟ ਐਡਾ ਖੂਬਸੂਰਤ ਬਣਾਇਆ ਤਹਿਖਾਨਾ ਜਿਹਨੂੰ ਅਸੀਂ ਕਹਿੰਦੇ ਹਾਂ ਜੀ? ਇਹ ਤੁਹਾਨੂੰ ਖਿਆਲ ਕਿਸ ਤਰ੍ਹਾਂ ਆਇਆ, ਪਹਿਲਾਂ ਤੇ ਅਸੀਂ ਜਵਾਬ ਦਿਓ। ਸੋ ਇਹਦੀਆਂ ਦੋ ਵਜੂਹਾਤ ਨੇ। ਇੱਕ ਤਾਂ ਜਿੱਥੇ ਅਸੀਂ ਦਾਰਾ ਇਹ ਬਣਾਇਆ ਨਾ, ਇਹਦੀ ਜਗ੍ਹਾ ਵੀ ਕਮ ਹੋਣ ਦੀ ਵਜ੍ਹਾ ਸੀ। ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਸਾਡੇ ਕੋਲੇ ਮਹਿਮਾਨ ਆਉਂਦੇ ਨੇ ਨਿਜ਼ਾਮਾਬਾਦੀ ਦੇ ਦੌਰ ਵਿੱਚ, ਕਿਸ ਵੇਲੇ ਇੰਜ ਹੁੰਦਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਸਾਡੇ ਬਿਜਲੀ ਚਲੀ ਜਾਂਦੀ ਹੈ, ਇਹ ਚੌਕ ਦੇ ਵਿੱਚ ਜਗ੍ਹਾ ਹੈ, ਆਮ ਇੱਕ ਗੁਜ਼ਰਨ ਵਾਲਾ ਵੀ ਇੱਥੇ ਰਹਿਣ ਵਾਲਾ ਵੀ ਉਹ ਵੀ ਉੱਥੇ ਰੈਸਟ ਕਰਨਾ ਚਾਹੁੰਦਾ ਹੈ, ਉਹ ਸਾਡੇ ਕੋਲ ਜਗ੍ਹਾ ਇਸ ਗੱਲੇ ਕਾਫੀ ਜ਼ਿਆਦਾ ਇਹ ਬਣਾਈ ਹੈ, ਉੱਥੇ ਆਪਣੀ ਦਿਨ ਨੂੰ ਰੈਸਟ ਕਰ ਲਏਗਾ। ਜਿਹੜੇ ਮਹਿਮਾਨ ਆਉਣਗੇ ਉਹ ਵੀ ਤਕਰੀਬਨ 60 ਤੋਂ 70 ਮੰਨੀਆਂ ਉੱਥੇ ਥੱਲੇ ਡਹਿ ਜਾਂਦੀਆਂ ਨੇ, ਉਹਦੇ 'ਤੇ ਆਪਣੇ ਸੋ ਸਕਨੇ ਹਾਂ। ਸਾਨੂੰ ਇਹ ਮਸਲਾ ਪ੍ਰੋਬਲਮ ਵੀ ਬਣਦਾ ਸੀਜ਼ਨ 'ਤੇ ਆ ਕੇ, ਜਿਹੜੇ ਜ਼ਿਆਦਾ ਮਹਿਮਾਨ ਹੁੰਦੇ ਨੇ ਉਹ ਫਿਰ ਕਿਸੇ ਨੂੰ ਇੰਜ ਹੁੰਦਾ ਕਿ ਜਿਹੜੇ ਅਸੀਂ ਨਿਜ਼ਾਮਾਬਾਦ ਆ ਇਹ ਕਿਸੇ ਆਏ ਨੂੰ ਨਹੀਂ ਕਹਿ ਸਕਦੇ ਤੂੰ ਮੇਰਾ ਜਾਣੂ ਕੋਈ ਨਹੀਂ, ਤੂੰ ਕਿੱਧਰੋਂ ਆਇਆ ਕਿੱਥੇ ਦਾ ਹੈ। ਜਿਹੜਾ ਆ ਜਾਏ ਉਹਨੂੰ ਵੈਲਕਮ ਜੀ ਆਇਆਂ ਨੂੰ। ਵੈਸੇ ਵੀ ਸਾਡੀ ਤਹਿਸੀਲ ਖਾਰੀਆਂ ਵੀ ਕਹਿੰਦੀ ਹੈ, ਗੁਜਰਾਤ ਵਾਲੇ ਬੰਦੇ ਵੀ ਅੱਛੇ ਨੇ, ਲੇਕਿਨ ਅਸੀਂ ਸਪੈਸ਼ਲ ਜਿਹੜੇ ਸ਼ਾਹ ਘੋੜੇ ਵਾਲੇ ਹਨ, ਸਾਡੀ ਕੋਸ਼ਿਸ਼ ਸ਼ੌਕ ਵੀ ਇਸ ਗੱਲ ਦਾ ਹੁੰਦਾ ਹੈ ਵੀ ਸਾਡੇ ਲੱਗਦੇ ਸੰਗੀ ਜਿਤਨੇ ਹਨ ਉਹ ਸਾਡੇ ਕੋਲ ਆਉਣ, ਉਹ ਰਹਿਣ, ਅਸੀਂ ਉਹਨਾਂ ਦੀ ਖਿਦਮਤ ਕਰੀਏ। ਬਿਲਕੁਲ ਜੀ, ਅਲਹਮਦੁਲਿਲਾ ਤਹਿਸੀਲ ਖਾਰੀਆਂ ਜਿਹੜੀ ਹੈ ਪਾਕਿਸਤਾਨ ਪੂਰੇ 'ਚ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਜ਼ਿਆਦਾ ਬਾਖਲਾਕ ਵੀ ਲੋਕ ਨੇ ਔਰ ਸਭ ਤੋਂ ਜ਼ਿਆਦਾ ਬਾਹਯਾ ਵੀ ਨੇ, ਖੁਸ਼ ਲਿਬਾਸ ਵੀ ਨੇ। ਤੇ ਜਿਹੜੇ ਬਾਹਰੋਂ ਲੋਕ ਆ ਉਹਨਾਂ ਨੇ ਵੇਖ ਲਿਆ ਕਿ ਜਿਉਂ-ਜਿਉਂ ਸਾਡੇ ਤਹਿਸੀਲ ਖਾਰੀਆਂ ਦੇ ਵਿੱਚ ਲੋਕਾਂ ਕੋਲੇ ਪੈਸੇ ਦੇ ਵੱਲ ਸੂਦਗੀ ਆਉਂਦੀ ਵੀ, ਅਖਲਾਕੀ ਵਾਲੇ ਨਾਲ ਵੀ ਬੁਲੰਦੀ ਆ ਰਹੀ ਹੈ, ਮਿਲਦਿਆਂ ਝੁਕਦੇ ਨੇ, ਮਹਿਮਾਨ ਨਵਾਜ਼ ਨੇ। ਤੇ ਚੌਧਰੀ ਸਾਹਿਬ ਤੁਸੀਂ ਨੇਜ਼ਾਬਾਜ਼ੀ ਦੱਸੋ ਕਦੋਂ ਸ਼ੁਰੂ ਕੀਤੀ ਹੈ? ਸਰ ਮੈਂ ਰੈਗੂਲਰ ਨੇਜ਼ਾਬਾਜ਼ੀ 2004 ਤੋਂ ਸ਼ੁਰੂ ਕੀਤੀ ਸੀ, ਜਿਸ ਦੌਰ ਦੇ ਵਿੱਚ ਹਾਰਸ ਐਂਡ ਕੈਟਲ ਸ਼ੋਅ ਚੌਧਰੀ ਪਰਵੇਜ਼ ਦਾ ਦੌਰ ਸਾਡੇ ਗੁਜਰਾਤ ਹੀ ਲੱਗਾ ਸੀ। ਤੇ ਉਸ ਵੇਲੇ ਨਾ ਜ਼ਿਲ੍ਹੇ ਲੈਵਲ 'ਤੇ ਮੁਕਾਬਲੇ ਹੋਏ ਸੀ ਸਵਾਰਾਂ ਦੇ। ਸਾਡੇ ਜ਼ਿਲ੍ਹੇ ਦੇ ਵਿੱਚ ਵੀ ਮੁਕਾਬਲਾ ਹੋਇਆ ਸੀ ਗੁਜਰਾਤ ਦੇ ਸਵਾਰਾਂ ਦਾ, ਲੇਕਿਨ ਬਾਹਰ ਦੇ ਜ਼ਿਲ੍ਹੇ ਦੇ ਵੀ ਕੁਝ ਸਵਾਰ ਇੰਟਰ ਹੋਏ ਸੀ। ਸ਼ੁਕਰ ਅਲਹਮਦੁਲਿਲਾ ਮੈਂ ਉਸ ਵੇਲੇ ਜ਼ਿਲ੍ਹੇ ਦੇ ਵਿੱਚੋਂ ਜਿੱਤਿਆ ਵੀ ਸੀ ਆਪਣੇ ਗੁਜਰਾਤ ਦੇ ਵਿੱਚੋਂ। ਅੱਛਾ, ਪਹਿਲੇ ਮੇਲੇ ਵਿੱਚ ਹੀ ਹਾਰਸ ਐਂਡ ਕੈਟਲ ਸ਼ੋਅ ਪਹਿਲਾ ਗੁਜਰਾਤ ਲੱਗਾ ਸੀ, ਜਿਹੜਾ ਸਰਕਾਰੀ ਤੌਰ 'ਤੇ ਲੱਗਾ ਸੀ। ਉਹ ਤੇ ਬਦਕਿਸਮਤੀ ਇਸ ਗੇਮ ਦੀ ਆਪਣੀ ਮਦਾਬ ਦੇ ਤਹਿਤ ਹੀ ਕਰਦੇ ਨੇ ਤੇ ਬੜਾ ਵੱਡਾ ਯਾਨੀ ਉਹ ਪਹਿਲਾ ਮੇਲਾ ਤੁਸੀਂ ਜਿੱਤਿਆ ਜੀ। ਪਹਿਲਾ ਜਦੋਂ ਗੁਜਰਾਤ ਦਾ ਹਾਰਸ ਐਂਡ ਕੈਟਲ ਸ਼ੋਅ ਹੋਇਆ ਨਾ 2004 ਦਾ, ਇਹ ਚੌਧਰੀ ਪਰਵੇਜ਼ ਦਾ ਦੌਰ 'ਚ, ਉਸ ਵੇਲੇ ਮੈਂ ਜਿੱਤਿਆ ਸੀ ਇਹ ਸੈਕਸ਼ਨ ਜਾਂ ਸਿੰਗਲ? ਸਿੰਗਲ ਸਰ, ਸਿੰਗਲ ਜਿੱਤਿਆ ਸੀ। ਆਦਰੀ ਜਿਹੜੇ ਨੇਜ਼ਾਬਾਜ਼ੀ ਨਹੀਂ ਸਮਝਦੇ, ਸਮਝ ਲਓ ਕਿ ਸਿੰਗਲ ਨੇਜ਼ਾਬਾਜ਼ੀ ਜਿਹੜੀ ਹੈ ਨਾ ਉਹ ਇੰਝ ਹੀ ਹੈ ਵਾ ਜਿੱਕਣ ਇਕੱਲੇ ਬੰਦੇ ਨੇ 50 ਬੰਦਿਆਂ ਨਾਲ ਤਲਵਾਰ ਲੈ ਕੇ ਲੜਨਾ ਹੈ, ਤੇ ਇਹ ਬੜਾ ਵੱਡਾ ਇਜ਼ਾਜ਼ ਹੁੰਦਾ ਹੈ ਤੇ ਬੜੀ ਜਨਾਬ ਗੱਲ ਹੈ। ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਨੇਜ਼ਾਬਾਜ਼ੀ ਦਾ ਸ਼ੌਕ ਤੁਹਾਨੂੰ ਆਇਆ ਕਿਧਰੋਂ ਐਡਾ ਖਤਰਨਾਕ ਤੇ ਖਰਚੇ ਵਾਲਾ? ਖਤਰਨਾਕ ਵੀ ਕਹਿੰਦੇ ਨੇ ਬੰਦੇ ਉਹ, ਲੇਕਿਨ ਜਿਨ੍ਹਾਂ ਦੇ ਘਰ ਘੋੜੇ ਜਾਂ ਜਿਨ੍ਹਾਂ ਦੇ ਖਾਨਦਾਨ 'ਚ ਨਹੀਂ ਆਏ, ਅਸੀਂ ਜਿਹੜੇ ਲੋਕ ਹਨ ਜਿਨ੍ਹਾਂ ਦੇ ਖਾਨਦਾਨੀ ਘੋੜੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਵੀ ਨਜ਼ਾਬਾਜ਼ੀ ਕਰਦੇ ਰਹੇ, ਉਹਨਾਂ ਨੇ ਘੋੜੇ ਰੱਖੇ ਨੇ, ਅਸੀਂ ਇਹਨੂੰ ਖਤਰਨਾਕ ਨਹੀਂ ਕਹਿੰਦੇ ਹਾਂ। ਤੇ ਹੁਣ ਹੈ ਵੀ ਵਾਕਈ ਦਿਲਚਸਪ ਗੇਮ ਵੀ ਹੈ, ਜਿਤਨੀਆਂ ਗੇਮਾਂ ਵੀ ਤੁਹਾਡੀਆਂ ਹਨ ਸਭ ਤੋਂ ਖਤਰਨਾਕ ਵੀ ਇਹ ਗੇਮ ਹੈ। ਤੇ ਸ਼ੁਕਰ ਅਲਹਮਦੁਲਿਲਾ ਅਸੀਂ ਇਹ ਖਾਨਦਾਨੀ ਸਾਡਾ ਸ਼ੌਕ ਹੈ, ਬਾਬਕਾ ਫੈਮਿਲੀ ਦਾ ਸ਼ੌਕ ਵੀ। ਸਭ ਤੋਂ ਮਤਲਬ ਸਾਡੇ ਜਿਹੜੇ 3 ਜ਼ਿਲ੍ਹੇ ਹਨ ਨਾ, ਗੁਜਰਾਤ, ਮੰਡੀ, ਦੂਰ ਤੱਕ ਨਹੀਂ ਮੈਂ ਇਹ ਗੱਲ ਕਹਿੰਦਾ, ਜਿੱਥੇ ਤੱਕ ਮੈਨੂੰ ਇਸ ਗੱਲ ਦਾ ਪਤਾ ਹੈ। ਪਾਕਿਸਤਾਨ ਪੂਰੇ 'ਚ ਵੀ ਮੇਲਾ ਕਰੀਦੇ ਨੇ, ਲੇਕਿਨ ਉਹ ਐਵਰੇਜ ਦਾ ਨਹੀਂ ਮੈਂ ਕਹਿ ਸਕਦਾ। ਇਹਨਾਂ 3
ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਆ ਕੇ ਸਾਡੀ ਛੋਟੀ ਜੀ ਫੈਮਿਲੀ ਨੇ ਜਿਹੜੀ 12 ਤੋਂ 14 ਘਰਾਂ ਵਿੱਚ ਹੈ, ਉਹਦੇ ਵਿੱਚ ਮੇਰਾ ਖਿਆਲ ਹੈ ਅਸੀਂ ਕਮ ਸੇ ਕਮ ਇਸ ਫੈਮਿਲੀ ਦੇ 35 ਤੋਂ 40 ਸਵਾਰ ਹਾਂ। ਮਤਲਬ ਹੈ ਵਾ ਬਾਬਕਾ ਖਾਨਦਾਨ ਚ ਤਰਵਾਂ ਜ਼ਿਲ੍ਹਿਆਂ ਚੋਂ ਅਗਰ ਕਿਸੇ ਖਾਨਦਾਨ ਦਾ ਹਿਸਾਬ ਲਾਈਏ ਤੇ ਸਭ ਦੀ ਜ਼ਿਆਦਾ ਸਵਾਰ ਨੇ। ਫੈਮਿਲੀ ਵੇਜ਼ ਆ ਕੇ ਸਾਡੇ ਘਰਾਂ ਦੀ ਐਵਰੇਜ ਕੱਢ ਕੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਸਾਡੀ ਛੋਟੀ ਜੀ ਫੈਮਿਲੀ ਹੋਣ ਦੇ ਨਾਤੇ ਅਸੀਂ ਮੇਰਾ ਖਿਆਲ ਹੈ ਕਾਫੀ ਤਾਦਾਦ ਦੀ ਸਵਾਰ ਹਾਂ, ਔਰ ਕਾਫੀ ਤਾਦਾਦ ਹੀ ਸਾਡੇ ਕੋਲ ਘੋੜੇ ਵੀ ਹਨ। ਸ਼ੁਕਰ ਅਲਹਮਦੁਲਿਲਾ ਜਿਤਨੀ ਸਾਨੂੰ ਅੱਲਾਹ ਤਾਲਾ ਤੌਫੀਕ ਦਸੀ ਹੈ, ਉਹ ਦਿੱਤੀ ਹੈ, ਉਸ ਹਿਸਾਬ ਨਾਲ ਅਸੀਂ ਆਪਣੇ ਠੀਕ ਸਮਝ ਕੇ ਰੱਖੇ। ਅਸੀਂ ਇਹ ਨਹੀਂ ਕਹਿੰਦੇ ਬਸ ਸਾਡੇ ਸਭ ਤੋਂ ਅੱਛੇ ਨੇ, ਲੇਕਿਨ ਠੀਕ ਆਪਣੇ ਹਿਸਾਬ ਕਿਤਾਬ ਹੀ ਰੱਖੇ। ਤੇ ਜ਼ਫਰ ਸਾਹਿਬ, ਖਤਰਨਾਕ ਤੇ ਗੇਮ ਹੈ ਵਾ, ਕੋਈ ਕਹਿੰਦਾ ਉਹਦਾ ਬੰਦਾ ਡਿੱਗਣ ਦਾ ਖਤਰਾ, ਲੇਕਿਨ ਸਭ ਤੋਂ ਵੱਡਾ ਖਤਰਨਾਕ ਖੇਲ ਇਸ ਵਾਸਤੇ ਮੈਂ ਸਮਝਣਾ ਕਿ ਬੜੇ ਖਰਚੇ ਵਾਲਾ ਹੈ, ਤੇ ਫਿਰ ਪਿੰਡਾਂ ਦਾ ਮਾਹੌਲ ਹੈ, ਪੱਗ ਬੰਨ੍ਹ ਕੇ ਲਾਹਣ ਨਹੀਂ ਹੁੰਦੀ, ਤੇ ਇੰਨਾ ਖਰਚੇ ਵਾਲਾ ਇਹ ਗੇਮ ਹੈ ਖਰਚੇ ਵਾਲੀ, ਤੇ ਕਿਸ ਤਰ੍ਹਾਂ ਮਤਲਬ ਅਫੋਰਡ ਕਰਦੇ ਨੇ ਬੰਦੇ? ਤੁਸੀਂ ਇਹਨੂੰ ਅੱਗੇ ਤੋਂ ਅੱਗੇ ਜਾ ਰਹੇ ਹੋ, ਤੁਹਾਡੇ ਕੋਲੇ ਮੇਰੇ ਵਾਲੇ ਕਾਫੀ ਸਾਰੇ ਘੋੜੇ ਘੋੜੀਆਂ ਨੇ, ਤੇ ਉਹ ਇੰਨਾ ਕਿਸ ਤਰ੍ਹਾਂ ਤੁਹਾਡੇ ਦਿਨ ਬ ਦਿਨ ਸ਼ੌਕ ਹੀ ਵਧਿਆ ਪਿਆ, ਘੋੜਿਆਂ ਦੀ ਤਾਦਾਦ ਹੀ ਵਧਦੀ ਹੈ ਵੀ ਅਫੋਰਡ ਵੀ ਕਰਦੇ ਹੋ ਪਏ, ਕੀ ਵਜ੍ਹਾ ਇਹਦੀ? ਇਹ ਜੀ ਅਲਹਮਦੁਲਿਲਾ ਮੈਂ ਤਾਂ ਸਮਝਣਾ ਵਾ ਜਿਹੜੇ ਸਾਡੇ ਸੰਗੀ ਲੱਗਦੇ ਸਾਡੇ ਕੋਲੇ ਆਉਂਦੇ ਨੇ, ਰਹਿੰਦੇ ਨੇ, ਅਸੀਂ ਉਹਨਾਂ ਦੀ ਨੌਕਰੀ ਤਾਬੇਦਾਰੀ ਦਿੰਦੇ ਹਾਂ, ਉਹਨਾਂ ਦੇ ਵਾਏ ਨਾਲ, ਉਹਨਾਂ ਦੇ ਹਵਾਲੇ ਨਾਲ ਉਸਦਾ ਅੱਲਾਹ ਤਾਲਾ ਸਾਨੂੰ ਰਿਜ਼ਕ ਦੇ ਰਿਹਾ ਹੁੰਦਾ। ਤੇ ਉਸ ਗੱਲ ਤੋਂ ਸਾਹਮਣੇ ਵੇਖਣ ਵਿੱਚ ਇਹ ਹੈ ਕਿ ਸਾਡੇ ਭਾਈ ਬਜ਼ੁਰਗ ਜਿਹੜੇ ਵਡੇਰੇ ਪਹਿਲਾਂ ਤੇ ਗਏ ਨੇ ਬੈਰੂਨੇ ਮੁਲਕ, ਉਹ ਵੀ ਸੈਟਲ ਨੇ। ਅਸੀਂ ਕੀ, ਅਸੀਂ ਬੜੇ ਵੱਡੇ ਮਰਬਿਆਂ ਵਾਲੇ ਮਾਲਕ ਹਾਂ, ਇੰਝ ਗੱਲ ਨਹੀਂ, ਛੋਟੇ ਜਿਹੇ ਅਸੀਂ ਮਾਲਕ ਹਾਂ ਜ਼ਿਲ੍ਹਾ ਗੁਜਰਾਤ ਦੇ ਹਵਾਲੇ ਨਾਲ। ਜ਼ਿਲ੍ਹਾ ਗੁਜਰਾਤ ਵੈਸੇ ਵੀ ਛੋਟਾ ਮਾਲਕ ਹੈ, ਉਸ ਹਿਸਾਬ ਨਾਲ ਆ ਕੇ ਐਵਰੇਜ ਕੱਢ ਕੇ ਆਉਂਦੇ ਆ, ਤੇ ਅਸੀਂ ਤੇ ਪੂਰੇ ਜਿਹੇ ਮਾਲਕ ਹਾਂ 5-6 ਮਰਬਿਆਂ ਦੇ ਜਿਹੜੇ ਬਾਬਕਾ ਫੈਮਿਲੀ ਬਣਨੇ ਆ। ਲੇਕਿਨ ਅਲਹਮਦੁਲਿਲਾ ਗੁਜ਼ਾਰਾ ਸਿਸਟਮ ਜਿੱਦਾਂ ਚੱਲੇ ਹੈ, ਉਹ ਜਿਹੜੇ ਬਾਹਰ ਵਾਲੇ ਨੇ ਬੈਰੂਨੇ ਮੁਲਕ ਜਾ ਕੇ ਮਜ਼ਦੂਰੀਆਂ ਕਰਦੇ ਨੇ ਪਏ, ਉਹਨਾਂ ਦਾ ਭਲਾ ਹੋਵੇ, ਉਹਨਾਂ ਨੇ ਸਾਨੂੰ ਜਿਹੜੇ ਅਸੀਂ ਪਿਛਲੇ ਹਾਂ, ਸਾਡਾ ਸ਼ੌਕ ਵੀ ਚੱਲ ਰਿਹਾ ਉਹਨਾਂ ਦੀ ਵਜ੍ਹਾ ਨਾਲ। ਇਹ ਤਾਂ ਕ੍ਰਿਕਟ ਵੀ ਗੇਮ ਹੈ, ਬਾਹਰ ਮੁੰਡੇ ਨੇ ਤੁਹਾਡੇ ਯੰਗ ਜਿਹੜੇ ਨੇ, ਇੱਥੇ ਕ੍ਰਿਕਟ ਦੀ ਕੋਈ ਖਾਸ ਲਗਾਓ ਇਹਨਾਂ ਨਹੀਂ ਹੈ, ਘੋੜੇ ਸਾਰੇ ਰੱਖੇ ਨੇ। ਅਸੀਂ ਵੇਖਿਆ 8-8 ਸਾਲਾਂ ਦੇ ਬੱਚੇ ਘੋੜਿਆਂ ਦੇ ਬੈਠੇ ਨੇ, ਤੇ ਕੀ ਗੱਲ ਕ੍ਰਿਕਟ ਵਾਲੇ ਪਾਸੇ ਰੁਝਾਨ ਜਾਣ ਦੀ ਬਜਾਏ ਜਾਂ ਜਦੀਦ ਖੇਲਾਂ ਵਾਲੇ ਪਾਸੇ, ਦੁਨੀਆ ਜਦੀਦ ਦੌਰ ਵੱਲ ਵੀ ਜਾਂਦੀ ਹੈ, ਤੁਸੀਂ ਇੱਕ ਕਦੀਮੀ ਗੇਮ ਹੈ ਜਿਹੜੀ ਮਤਲਬ ਇੱਕ ਬੜੀ ਤਾਰੀਖ ਕਿਸਮ ਦੀ ਗੇਮ ਸੀ, ਤੁਹਾਡੇ ਇਹਨੂੰ ਕਿਉਂ ਫਰੋਗ ਲੱਭ ਰਹੇ? ਤੁਸੀਂ ਇੱਧਰ ਕਿਉਂ ਤਵੱਜੋ ਏਡੀ ਦਿੱਤੀ, ਕਿਉਂ ਅਪਣਾਈ ਹੈ? ਇਹਦੇ ਬਾਰੇ ਮੈਂ ਅਰਜ਼ ਕਰਨਾ ਚਾਹੁੰਦਾ ਵਾ, ਜਿਹੜਾ ਕ੍ਰਿਕਟ ਹੈ ਨਾ, ਕ੍ਰਿਕਟ ਇੱਕ ਆਮ ਘਰਾਣੇ ਦਾ ਲੜਕਾ ਵੀ ਖੇਡ ਸਕਦਾ ਹੈ। ਜਿਹੜਾ ਤੁਸੀਂ ਜ਼ਿੰਮੇਦਾਰ ਲੋਕ ਹੋ ਨਾ, ਤੁਹਾਡਾ ਜ਼ਿੰਮੇਦਾਰਾਂ ਦਾ ਇੱਕ ਬੜਾ ਪੁਰਾਣਾ ਸ਼ੌਕ ਆ ਰਿਹਾ ਅਲਹਮਦੁਲਿਲਾ, ਅਸੀਂ ਉਹਨੂੰ ਪਾਲਦੇ ਹੋਇਆ ਵੀ ਨਾ ਕੋਸ਼ਿਸ਼ ਕਰਨੇ ਆ ਆਪਣੇ ਬੱਚਿਆਂ ਨੂੰ ਵੀ ਇਹਨਾਂ ਦੇ ਵਿੱਚ ਚੀਜ਼ ਨਾਲ ਉਹਨਾਂ ਨੇ ਸਿਲੈਕਟ ਕਰੀਏ, ਨਾਲ ਉਹਨਾਂ ਨੂੰ ਖੜਨੇ ਆ। ਇਹ ਸ਼ੌਕ ਕੋਈ ਸੋਸ਼ਲ ਬੈਨੀਫਿਟ ਬੱਚਿਆਂ ਨੂੰ, ਸੋਸ਼ਲ ਬੈਨੀਫਿਟ ਕੈਰੈਕਟਰ ਦੇ ਹਵਾਲੇ ਨਾਲ, ਜਿਸ ਤਰ੍ਹਾਂ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਜਿਹੜੇ ਘੋੜਿਆਂ ਦੇ ਵਿੱਚ ਰੁੱਝੇ ਆ ਨਾ, ਸਾਨੂੰ ਹੋਰ ਕੁਝ ਵੀ ਇਹਨਾਂ ਨੂੰ ਲੱਭੇ। ਜਿਹੜਾ ਹੁਣ ਦੁਨੀਆ ਦਾ ਇੱਕ ਨਿਜ਼ਾਮ ਬਣ ਰਿਹਾ ਨਾ, ਲੜਕਿਆਂ ਦਾ ਫਿਰਨਾ ਟੁਰਨਾ, ਇਹ ਉੱਧਰ ਰੁੱਝੇ ਰਹਿੰਦੇ ਨੇ, ਅਸੀਂ ਉਹਦੇ ਨਾਲ ਬੜੇ ਬਚੇ ਹਾਂ, ਬੜੀਆਂ ਮਤਲਬ ਗਲਤੀਆਂ ਕਰਨ ਤੋਂ। ਜਿਤਨੇ ਅੱਜ ਕੱਲ੍ਹ ਲੜਕੇ ਗਲਤੀਆਂ ਕਰ ਰਹੇ ਨੇ, ਉਸ ਗੱਲ ਤੋਂ ਸਾਡੇ ਜਿਹੜੇ ਪੌਦ ਹਨ, ਜਿਹੜੀ ਛੋਟੀ ਨਸ਼ਾ ਨੁਸ਼ਾ ਇਸ ਤਰ੍ਹਾਂ ਦੀ ਭੈੜੀਆਂ ਸੰਗਤਾਂ, ਸ਼ਰਾਬ ਨੋਸ਼ੀ ਕੋਈ ਵੀ ਹੈ, ਅਲਹਮਦੁਲਿਲਾ ਦਿਹਾੜੀ ਸਾਰੀ ਜਿਹੜਾ ਬੰਦਾ ਇੱਕ ਘੋੜਾ ਵੀ ਜਿਹਨੇ ਰੱਖਿਆ ਨਾ, ਅਸੀਂ ਤਾਂ ਅਲਹਮਦੁਲਿਲਾ ਇੱਕ ਘਰ ਨੇ 5-5 7-7 ਘੋੜੇ ਰੱਖੇ ਨੇ, 10-10 ਮੇਰੇ ਕੋਲ ਸ਼ੁਕਰ ਅਲਹਮਦੁਲਿਲਾ ਇਸ ਟਾਈਮ 11 ਘੋੜੇ ਨੇ। ਮੇਰੀ ਅਰਜ਼ ਇਹ ਹੈ ਕਿ ਜਿਹੜਾ ਘੋੜੀਆਂ ਕਿੰਨੀਆਂ ਨੇ? 7 ਘੋੜੀਆਂ ਨੇ। 11 ਘੋੜੇ 7 ਘੋੜੀਆਂ, ਟੋਟਲ ਜਿਹੜਾ ਮਤਲਬ 18। ਜੀ ਸ਼ੁਕਰ ਅਲਹਮਦੁਲਿਲਾ। ਮੇਰੀ ਅਰਜ਼ ਹੈ ਕਿ ਜਿਹੜੇ ਬੰਦੇ ਨੇ ਇੱਕ ਘੋੜਾ ਰੱਖਿਆ ਨਾ, ਉਹ ਇੱਕ ਬੰਦਾ ਸਵੇਰ ਦੇ ਟਾਈਮ ਦੇ ਉਹਦਾ ਮੂੰਹ ਧੋਏ, ਉਹਨੂੰ ਕਾਜ਼ੇ ਕਰੇ, ਉਹਨੂੰ ਇੱਕ ਸਵਾਰੀ ਦਾ ਟਾਈਮ ਦੇਣਾ, ਤੇ ਮੇਰਾ ਜਿਹੜਾ ਖਿਆਲ ਹੈ ਅੱਧਾ ਦਿਨ ਉਹਦਾ ਗੁਜ਼ਰ ਜਾਂਦਾ ਹੈ। ਉਹਦੇ ਆਪਣੇ ਜਿਸਮ ਦੀ ਹਰਕਤ ਹੁੰਦਿਆਂ ਆਇਆ ਵੀ ਉਹ ਕਮ ਸੇ ਕਮ ਚੌਕਾਂ ਦੇ ਜਾ ਕੇ ਖਲੋਣਾ ਪਸੰਦ ਨਹੀਂ ਕਰੇਗਾ। ਇਹਨਾਂ ਬੁਰਾਈਆਂ ਤੋਂ ਬਚਾਉਂਦੇ ਨੇ ਪਿਆਰ। ਵੇਖਾ ਤਾਂ ਕਿ ਦੂਜੇ ਵੀ ਠੀਕ ਹੋ ਜਾਂਦੇ ਨੇ, ਜਾਂ ਉਹ ਦੇਖ ਕੇ ਉਸ ਗੱਲ ਆ ਕੇ ਸਾਡੇ ਸਾਰੇ ਆਪਣੀ ਆਪਣੀ ਜਗ੍ਹਾ ਤੇ। ਜਿਹੜਾ ਅਸੀਂ ਬੇਸਮੈਂਟ ਦੀ ਗੱਲ ਕੀਤੀ ਕਿ ਨੇਜ਼ਾਬਾਜ਼ੀ ਹੁੰਦੀ ਸਾਡੇ ਤੇ ਮਹਿਮਾਨ ਆਉਂਦੇ ਨੇ ਬਾਹਰੋਂ, ਤੇ ਆਇਆ ਤੁਹਾਡੇ ਪਿੰਡ ਕੋਈ ਖਾਸ ਲੋਕ ਇਹ ਵੀ ਚਾਹੁੰਦੇ ਨੇ ਸਾਡੇ ਹੀ ਠਹਿਰਣੀ ਆ, ਸਾਰੀਆਂ ਦੇ ਬੈਠਕਾਂ ਖੁੱਲੀਆਂ ਨੇ, ਕੋਈ ਕਿਸੇ ਇਤਰਾਜ਼ ਨਹੀਂ ਕਰਦਾ, ਜਿੱਧਰ ਮਰਜ਼ੀ ਕੋ ਰਵੇ, ਕਿ ਹੈ ਕੋਈ ਇਸ ਤਰ੍ਹਾਂ ਦੀ ਗੱਲ? ਅਲਹਮਦੁਲਿਲਾ ਸਾਡਾ ਪਿੰਡ ਇੱਕ ਜਿਹੜਾ ਦੁਆਲੇ ਸਾਡਾ ਨੇ ਪਿੰਡ ਬਹੁਤ ਅੱਛੇ ਨੇ, ਜਿਹੜੀ ਗੱਲ ਅੱਜ ਬੜਾ ਸਾਡੇ ਨਾਲ ਤਾਮਨ ਕਰਦੇ ਨੇ। 3 ਸਾਲ ਤੋਂ ਨੇਜ਼ਾਬਾਜ਼ੀ ਅਸੀਂ ਆਪੂ 3-3 ਦਿਨ ਦੀ ਮੈਂ ਖੁਦ ਇੱਥੇ ਲਵਾਉਂਦਾ ਰਿਹਾ, ਸਾਡੇ ਮੇਰੀ ਆਪਣੀ ਫੈਮਿਲੀ ਦੇ ਨਾਲ, ਤਾਮਨ ਦੇ ਨਾਲ, ਭਾਈਆਂ ਦੇ ਨਾਲ। ਦੂਜੀ ਆਪਣਾ ਉਸ ਤੋਂ ਪਹਿਲੇ ਵੀ ਨੇਜ਼ਾਬਾਜ਼ੀ ਸਾਡੇ ਪਿੰਡ ਲੱਗਦੀ ਰਹੀ ਹੈ। ਅਰਜ਼ੀਆਂ ਕਿ ਸਾਰੇ ਪਿੰਡਾਂ ਵਾਲੇ ਸਾਡੇ ਨਾਲ ਵੀ ਤਾਮਨ ਕਰਦੇ ਨੇ, ਲੇਕਿਨ ਸਾਡਾ ਜਿਹੜਾ ਖਾਸ ਤੌਰ 'ਤੇ ਪਿੰਡ ਹੈ ਨਾ, ਹਰ ਬੰਦੇ ਦੀ ਇਹ ਖੁਆਇਸ਼ ਹੁੰਦੀ ਕਿ ਮੈਨੂੰ ਵੱਧ ਤੋਂ ਵੱਧ ਮਹਿਮਾਨ ਦਿੱਤੇ ਜਾਣ। ਔਰ ਇਹਦੇ ਵਿੱਚ ਕਈ ਲੋਕ ਜਿਹੜੇ ਨੇ ਨਾਰਾਜ਼ਗੀ ਦਾ ਇਰਾਦਾ ਵੀ ਕਰਦੇ ਨੇ, ਯਾਰ ਤੁਸੀਂ ਸਾਡੇ ਕੋਲ ਮਹਿਮਾਨ ਭੇਜੇ ਨਹੀਂ ਹੈ। ਪਿਆਰ ਨਾਲ ਇਹਦਾ ਮਤਲਬ ਹੈ ਕਿ ਅੱਲਾਹ ਦਾ ਰਹਿਮਤ ਇਸ ਪਿੰਡ ਤੇ ਤੁਹਾਡੇ ਤੇ ਤਾਂ ਇਹ ਘੋੜੇ ਰੱਖਣ ਨਾਲ, ਦੂਜਾ ਮਹਿਮਾਨ ਨਵਾਜ਼ੀ ਨਾਲ। ਸ਼ੁਕਰ ਅਲਹਮਦੁਲਿਲਾ। ਠੀਕ ਹੈ। ਤੇ ਤੁਸੀਂ ਜਨਾਬ ਇਹ ਦੱਸੋ ਬਈ, ਤੁਸੀਂ ਜਿਹੜੇ ਕੋਈ ਨਾਮ ਲਏ ਨੇ, ਪਹਿਲਾਂ ਅਸੀਂ ਨਾਮ ਵਿਨ ਕੀਤਾ ਸਿੰਗਲ 'ਚ, ਜਿਹੜੇ ਬੰਦੇ ਸਮਝਦੇ ਨੇ ਨੇਜ਼ਾਬਾਜ਼ੀ ਨੂੰ, ਜਿਹੜੇ ਐਲੀਟ ਕਲਾਸ ਸਾਡੀ ਸ਼ਹਿਰਾਂ 'ਚ ਬੈਠੀ ਬਾਊ ਟੈਪ, ਉਹਨਾਂ ਵਾਸਤੇ ਕਿ ਸਿੰਗਲ ਨੇਜ਼ਾਬਾਜ਼ੀ ਜਿਹੜੀ ਉਹ ਪਹਿਲੇ ਹੁੰਦੀ ਸੀ, ਉਹ ਸਿੰਗਲ ਦੇ ਵਿੱਚ ਜਿਤਨਾ ਬਹੁਤ ਜ਼ਿਆਦਾ ਸਵਾਰ ਹੁੰਦੇ ਨੇ, ਤੇ ਉਹਨਾਂ ਦੇ ਮੁਕਾਬਲੇ 'ਚ ਇਤਨਾ ਇੱਕ ਬੜਾ ਵੱਡਾ ਇਜਾਜ਼ ਹੈ। ਤੇ ਤੁਸੀਂ ਕਿੰਨੇ ਕੁ ਇਜਾਜ਼ ਹਾਸਲ ਕੀਤੇ ਨੇ ਸਿੰਗਲ, ਜਾਂ ਤੁਹਾਡੀ ਸੈਕਸ਼ਨ ਨੇ, ਤੇ
ਇਹ ਤੁਸੀਂ ਥੋੜਾ ਆਮ ਨਾਜ਼ਰੀਨ ਹੀ ਸੁਣਨ ਚੁੱਕੇ ਸੁਣਦੇ ਨੇ ਵੀਡੀਓ। ਮੇਰੀ ਆਪਣੀ ਜਿਹੜੀ ਤਾਦਾਦ ਹੈ ਨਾ, ਮੇਰੀ ਜ਼ਿੰਦਗੀ ਇਸ ਤੋਂ ਪਹਿਲਾਂ ਜਿੱਦੀ ਮੈਂ ਨੇਜ਼ਾਬਾਜ਼ੀ ਕਰ ਛੱਡਾਂ, ਸਭ ਤੋਂ ਜ਼ਿਆਦਾ ਸੈਕਸ਼ਨ ਨਾਲੋਂ ਮੈਂ ਸਿੰਗਲ ਨੇਜ਼ਾਬਾਜ਼ੀ ਜਿੱਤਿਆ। ਤੇ ਅਲਹਮਦੁਲਿਲਾ ਮੇਰਾ ਖਿਆਲ ਹੈ ਕਿ ਕਾਫੀ ਸਵਾਰਾਂ ਦੇ ਨਾਲ ਵਾਲਿਆਂ ਸੰਗੀਆਂ ਸਾਥੀ ਜਿਹੜੇ ਪਿੰਡਾਂ ਵਾਲੇ ਹਨ ਉਹਨਾਂ ਤੋਂ ਮੈਂ ਜ਼ਿਆਦਾ ਜਿੱਤਿਆ। ਤੇ ਉਮਰ ਵੀ ਕਾਫੀ ਸਵਾਰਾਂ ਨਾਲੋਂ ਮੇਰੀ ਛੋਟੀ ਹੈ। ਮੈਂ ਬਾਅਦ ਹੀ ਨੇਜ਼ਾਬਾਜ਼ੀ ਸ਼ੁਰੂ ਕੀਤੀ ਹੈ। ਮੈਂ 2004 ਤੋਂ ਨੇਜ਼ਾਬਾਜ਼ੀ ਸ਼ੁਰੂ, ਮੇਰੇ ਨਾਲੋਂ ਕਾਫੀ ਪਹਿਲਾਂ ਮੈਂ ਸਵਾਰ ਸਾਡੇ ਪਿੰਡ ਦੇ ਸਾਡੇ ਇਲਾਕੇ ਦੁਆਲੇ ਦੌੜਦੇ, ਉਹਨਾਂ ਨਾਲੋਂ ਵੀ ਸਿੰਗਲ ਜਿੱਤਣ ਦੀ ਮੇਰੀ ਐਵਰੇਜ ਜ਼ਿਆਦਾ ਹੈ। ਉਹ ਮੇਰੀ ਮਿਹਨਤ ਕਹਿ ਲਓ, ਮੈਨੂੰ ਕਿਸੇ ਦੀ ਦੁਆ ਕਹਿ ਲਓ, ਸ਼ੁਕਰ ਅਲਹਮਦੁਲਿਲਾ ਮੈਂ ਬੜਾ ਜਿੱਤਿਆ ਉਸ ਮਸਲੇ 'ਚ ਆ ਕੇ। ਸੈਕਸ਼ਨ ਵੀ ਜਿੱਤਿਆ, ਉਹ ਮੈਂ ਤਾਦਾਦ ਨਹੀਂ ਦੱਸ ਸਕਦਾ ਟੋਟਲ ਕਿੰਨੇ ਕਿੰਨੇ ਦੇ। ਠੀਕ। ਹੁਣ ਜਨਾਬ ਤੁਸੀਂ ਸਾਨੂੰ ਇਹ ਦੱਸੋ ਬਈ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ, ਕਿਉਂਕਿ ਪੰਜਾਬ 'ਚ ਨੇਜ਼ਾਬਾਜ਼ੀ ਜ਼ਿਆਦਾ ਹੈ, ਅਸੀਂ ਕਲਚਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰ ਰਹੇ ਹਾਂ। ਕੋਈ ਦੋਸਤ ਸਾਨੂੰ ਕਹਿੰਦੇ ਨੇ ਕਿ ਸ਼ਾਇਦ ਯੂਟਿਊਬਰ ਆ, ਇਹ ਅੱਲਾ ਦਾ ਫਜ਼ਲ ਹੈ। ਨਹੀਂ, ਅਗਰ ਯੂਟਿਊਬ 'ਤੇ ਵੀਡੀਓ ਅਪਲੋਡ ਕਰੀਏ, ਸਾਡੀਆਂ ਆਪਣੇ ਪੋਲੀਟੀਕਲ ਜਿਹੜੇ ਤਜ਼ੀਏ ਨੇ ਉਹ ਬਿਹਤਰੀਨ ਨੇ, ਹੋਰ ਬੜੇ ਮੌਜ਼ੂਆਤ ਨੇ। ਤੇ ਅਸੀਂ ਆਪਣੇ ਪੰਜਾਬ ਦੇ ਕਲਚਰ ਨੂੰ ਪੁਰਾਣਾ ਰੰਗ ਸਾਹਮਣੇ ਲਿਆਉਣ ਵਾਸਤੇ, ਇਹਨੂੰ ਬਹਾਲ ਕਰਨ ਵਾਸਤੇ ਸੈਮੀਨਾਰ ਵੀ ਕਰਵਾ ਰਹੇ ਹਾਂ। ਤੇ ਤੁਸੀਂ ਜਿਹੜਾ ਪੈਗਾਮ ਕੋਈ ਦੇਣਾ ਚਾਹੁੰਦੇ ਹੋ ਆਮ ਪਬਲਿਕ ਨੂੰ, ਜਾਂ ਨਵੇਂ ਜਿਹੜੇ ਸਵਾਰ ਨੇ ਸਾਡੇ ਯੰਗ ਜਿਹੜੇ ਨੇ, ਉਹਨਾਂ ਦੀ ਤੁਹਾਡਾ ਅੱਛਾ ਜਿਹਾ ਸੁਨੇਹਾ ਜਿਹੜਾ ਜਾਏ, ਮਸ਼ਵਰਾ ਕੋਈ? ਸਰ ਮੈਂ ਜਿਹੜੀ ਅਗਲੀ ਨਵੀਂ ਪਬਲਿਕ ਹੈ ਉਹਨੂੰ ਤੇ ਇਹ ਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਇਹ ਸ਼ੌਕ ਹੈ ਇਹ ਚੋਖੇ ਪੈਸੇ ਨਾਲ, ਚੋਖੇ ਚਿੱਟੇ ਕੱਪੜੇ ਪਾਉਣ ਨਾਲ ਨਹੀਂ ਬਣਦਾ। ਇਹਦੇ ਨਾਲ ਮਿਹਨਤ, ਘੋੜਿਆਂ ਨੂੰ ਟਾਈਮ ਦਿੱਤਾ ਜਾਏ ਔਰ ਇੰਜ ਕਰਕੇ ਦਿੱਤਾ ਜਾਏ ਜਿਕਣ ਅੱਲਾ ਨੇ ਤੇ ਅੱਲਾ ਦੇ ਨਬੀ ਨੇ ਤੁਹਾਡੇ ਦੇ 5 ਟਾਈਮ ਨਮਾਜ਼ ਫਰਜ਼ ਕੀਤੀ ਹੈ ਨਾ। ਤੁਸੀਂ ਸਵੇਰ ਉੱਠ ਕੇ ਇਹਨਾਂ ਦਾ ਜਾ ਕੇ ਹੱਥ ਮੂੰਹ ਧੋਵੋ, ਇਹਨਾਂ ਦੀ ਸਵਾਰੀ ਕਰੋ। ਜਿਹੜਾ ਅੱਲਾ ਤਾਲਾ ਇਹ ਮਿਹਨਤ ਕਰਦਾ ਨੇ ਨਾਲ, ਅੱਲਾ ਤਾਲਾ ਉਹਨਾਂ ਨੂੰ ਅਜਰ ਵੀ ਦਿੰਦਾ ਹੈ ਔਰ ਉਹ ਸਵਾਰ ਵੀ ਜਲਦੀ ਤੋਂ ਜਲਦੀ ਬਣਦਾ ਹੈ। ਉਹਨਾਂ ਨੂੰ ਮਿਹਨਤ ਕੁਛ ਵੀ ਕਰਨੀ ਚਾਹੀਦੀ, ਬਜਾਏ ਇਸ ਗੱਲ ਦੇ ਕਿ ਉਹ ਇਸ ਸੋਚ ਦੇ ਇੰਜ ਰਹਿਣ ਕਿ ਮੈਂ ਫਲਾਂ ਮਹੀਨੇ ਦੇ ਵਿੱਚ ਪਾਕਿਸਤਾਨ ਜਾਵਾਂਗਾ ਜਾਂ ਮੇਰਾ ਭਾਈ ਪੈਸੇ ਪਾਏਗਾ ਤਾਂ ਮੈਂ ਜਾ ਕੇ ਨੇਜ਼ਾਬਾਜ਼ੀ ਕਰ ਲਾਂਗਾ। ਇਸ ਮਸਲੇ ਵਿੱਚ ਆ ਕੇ ਸਾਡਾ ਖਾਸ ਤੌਰ 'ਤੇ ਜਿਹੜੇ ਨੇ ਜ਼ਿਲ੍ਹੇ 2-3 ਇਹ ਸਾਡੇ ਜਿਵੇਂ ਇਹ ਗੱਲ ਵੀ ਲੱਗਦੀ ਹੈ ਜਿਹੜੇ ਪੁਰਾਣੇ ਤਾਜੀਦਾਰ ਵੱਡੇ ਹਨ ਨਾ, ਕਿ ਤੁਸੀਂ ਜਿਹੜੇ ਉਹ ਤੁਹਾਨੂੰ ਨੇਜ਼ਾਬਾਜ਼ੀ ਕਰਨ ਦਾ ਚੱਜ ਨਹੀਂ। ਉਹ ਨਾ ਚੱਜ ਹੋਣ ਦੀ ਵਜ੍ਹਾ ਸਿਰਫ ਇੱਕ ਹੀ ਹੈ ਕਿ ਜਿਹੜੇ ਸਾਡੇ ਨਵੇਂ ਸ਼ੌਕੀਨ ਹਨ ਨਾ, ਉਹ ਮਿਹਨਤ ਨਹੀਂ ਕਰਦੇ ਹਨ ਘੋੜਿਆਂ ਨਾਲ। ਤੇ ਇਸ ਗੱਲ 'ਤੇ ਉਹ ਇਹ ਕਹਿੰਦੇ ਨੇ ਕਿ ਜਲਦੀ ਤੋਂ ਜਲਦੀ ਮੈਂ ਵੱਡਾ ਚੌਧਰੀ ਬਣਾ। ਇਹ ਚੌਧਰੀ ਚੁਦਾਹਟ ਅੱਲਾ ਦੀ ਜ਼ਾਤ ਕਿਸੇ ਨੂੰ ਦੇਣ ਵਾਲੀ ਹੈ। ਜਿਹੜੀ ਸਾਡੀ ਸਵਾਰੀ ਵਾਲੀ ਲਾਈਨ ਹੈ ਨਾ, ਇਹਦੇ 'ਚ ਮੈਂ ਸਮਝਣਾ ਕਿ ਕਿਸੇ ਕੋ ਲੁਹਾਰ ਦਾ ਪੁੱਤਰ ਹੈ, ਕਿਸੇ ਕੋ ਕੁਰੇਸ਼ੀ ਦਾ ਪੁੱਤਰ ਹੈ ਨਾ, ਅਗਰ ਉਹ ਅੱਛੀ ਸਵਾਰੀ ਕਰਦਾ ਹੈ, ਅੱਛੀ ਨੇਜ਼ਾਬਾਜ਼ੀ ਕਰਦਾ ਹੈ ਤਾਂ ਉਹਨੂੰ ਹਰ ਬੰਦਾ ਅੱਛੀਆਂ ਲਫ਼ਜ਼ਾਂ ਯਾਦ ਕਰਦਾ ਹੈ। ਤੁਸੀਂ ਚੌਧਰੀ ਵੀ ਜਿਹੜੇ ਹੋ ਇਸ ਚੱਕਰ ਵਿੱਚ ਹੋਵੋ ਤਾਂ ਮੇਰਾ ਖਿਆਲ ਹੈ ਇਹ ਨਹੀਂ ਠੀਕ। ਉਹਦੇ ਨੂੰ ਬਿਹਤਰ ਹੈ ਕਿ ਤੁਸੀਂ ਆਪਣੀ ਮਿਹਨਤ ਕਰੋ। ਜਿਹੜੇ ਸਾਡੇ ਨਾਲੋਂ ਆ ਕੇ ਰਾਵੀ ਵਾਲੇ, ਚੰਗ ਵਾਲੇ, ਜਿਹੜੇ ਜ਼ਿਆਦਾ ਕਹਿੰਦੇ ਜਿਤਨੇ ਬੜੇ ਗਰੀਬ ਘਰਾਂ ਦਾ ਉਹਨਾਂ ਦਾ ਮਾਣਿਆ ਤਲਕ ਹੈ, ਉਹਨਾਂ ਨੇ ਇੱਕ ਨੇਜ਼ਾਬਾਜ਼ੀ ਨੂੰ ਇੱਕ ਬਿਜ਼ਨਸ ਬਣਾ ਲਿਆ ਹੈ। ਜਿਹੜੇ ਉਹਨਾਂ ਇਲਾਕਿਆਂ ਦੇ ਵੱਡੇ ਤਾਜੀਦਾਰ ਜਿਹੜੇ ਆਏ ਨਾ, ਉਹ ਉਹਨਾਂ ਵੱਲੋਂ ਵੇਖ ਕੇ ਆ ਕੇ ਹੁਣ ਕਿਸਮ ਦਾ ਸ਼ੌਕ ਛੱਡ ਬੈਠੇ ਨੇ। ਜਿਹੜਾ ਉਹਨਾਂ ਦਾ ਰਵੱਈਆ ਸਿਸਟਮ ਬਣਿਆ ਉਹਨਾਂ ਨੇ ਵੱਡਿਆਂ ਦਾ ਇਤਰਾਮ ਜਿਹੜਾ ਹੈ ਜੀ ਤੁਹਾਡੇ ਬਕੋਲ ਜੀ ਜੀ ਗੇਮ ਦੇ ਵਿੱਚ, ਇਸ ਨੇਜ਼ਾਬਾਜ਼ੀ ਨਵਾਬੀ ਗੇਮ ਇੱਕ ਜ਼ਮੀਨਦਾਰਾ ਖੇਲ ਹੈ। ਤੇ ਜਿਹੜਾ ਇਤਰਾਮ ਹੋਣਾ ਚਾਹੀਦਾ ਸੀਨੀਅਰ ਲੋਕਾਂ ਦਾ, ਉਹ ਇਤਰਾਮ ਅੱਗੇ ਨੂੰ ਘੱਟ ਨਜ਼ਰ ਆ ਰਿਹਾ ਹੈ ਔਰ ਲੋਕੀ ਉਸ ਇਤਰਾਮ ਦੇ ਨਾਲ ਦੇ ਕੋਈ ਲੋਕ ਕੰਨੀ ਕਤਰਾ ਗਏ ਨੇ। ਜਿਨ੍ਹਾਂ ਲੋਕਾਂ ਨੂੰ ਪੈਸਾ ਨਵਾਂ ਲੱਭਿਆ ਨਾ ਤੇ ਨਵਾਂ ਸ਼ੌਕ ਰੱਖਿਆ ਉਹਨਾਂ ਨੇ, ਕਰਦੇ ਨੇ ਪਏ, ਉਹ ਇਹ ਵੀ ਨਹੀਂ ਉਹਨਾਂ ਬੰਦਿਆਂ ਦਾ ਇਤਰਾਮ ਕਰਦੇ। ਲੇਕਿਨ ਅਲਹਮਦੁਲਿਲਾ ਅਸੀਂ ਤੇ ਜਿਹੜੇ ਸਾਨੂੰ ਸੀਨੀਅਰ ਹਨ, ਜਿਹੜੇ ਵੱਡੇ ਤਾਜੀਦਾਰ ਹਨ, ਅੱਜ ਵੀ ਉਹਨਾਂ ਦਾ ਇਤਰਾਮ ਕਰਨੇ ਆ। ਅੱਜ ਵੀ ਅਸੀਂ ਆਪਣੀ ਨਜ਼ਰਾਂ 'ਚ ਉਹਨਾਂ ਨੂੰ ਸਲਾਮ ਪੇਸ਼ ਕਰਨੇ ਆ ਔਰ ਚਾਹੁੰਦੇ ਵੀ ਹਾਂ ਕਿ ਉਹਨਾਂ ਨੇ ਜਿਹੜਾ ਇੱਕ ਸਾਡੇ ਨੂੰ ਅੱਛੀ ਗੇਮ ਕੀਤੀ, ਅਸੀਂ ਉਹਨਾਂ ਨੂੰ ਮੰਨਣੇ ਵੀ ਆ ਔਰ ਖੁਸ਼ੀ ਨਾਲ ਮੰਨਣੇ ਵੀ ਆ। ਵੀ ਗੱਲ ਨਾਲੇ ਹੈ, ਤੁਸੀਂ ਨਾ ਬੜੀ ਸੋਹਣੀ ਗੱਲ ਕੀਤੀ, ਥੋੜੀ ਜਿਹੀ ਹੈ ਤੇ ਕੋੜੀ ਲੇਕਿਨ ਸੱਚੀ ਗੱਲ ਹੈ। ਤੇ ਤੁਸੀਂ ਇਸੇ ਤਰ੍ਹਾਂ ਹੀ ਦੱਸੋ ਕਿ ਤੁਹਾਡੇ ਖਾਨਦਾਨ 'ਚ ਅੱਲਾ ਦੇ ਫਜ਼ਲ ਕਰਮ ਨਾਲ ਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਿਹਤਰੀਨ ਸਵਾਰ ਨੇ। ਚੌਧਰੀ ਨਵਾਬ ਆਹ ਸਾਹਿਬ 70 ਸਾਲ ਦੀ ਉਮਰ 'ਚ ਨੇਜ਼ਾਬਾਜ਼ੀ ਪਿਕ ਕਰਦੇ ਨੇ, ਹੋਰ ਵੀ ਲੋਕ ਨੇ। ਲੇਕਿਨ ਐਜ਼ ਏ ਖਿਲਾੜੀ ਜੀ ਨਾਲ ਘੋੜੇ ਦੇ ਸ਼ੌਕ ਦੇ ਨਾਲ ਖੇਲ ਵੀ ਹੈ ਨਾ ਇੱਕ, ਜੀ ਤੁਸੀਂ ਇਮਾਨਦਾਰੀ ਨਾਲ ਆਪਣੀ ਰਾਏ ਦਿਓ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਕਿਸ ਨੇਜ਼ਾਬਾਜ਼ ਜ਼ਿਆਦਾ ਮੁਤਾਸਰ ਹੋਏ ਹੋ, ਤੁਹਾਡੇ ਵਾਸਤੇ ਕਿਹੜਾ ਮੁਤਾਸਰ ਕੌਣ ਸੀ, ਔਰ ਇਸ ਵੇਲੇ ਕਿਹੜੇ ਸਮਝਦੇ ਹੋ ਕਿ ਅੱਛੇ ਨੇਜ਼ਾਬਾਜ਼ ਨੇ ਪਾਕਿਸਤਾਨ 'ਚ ਜਿਹਨਾਂ ਨੂੰ ਫਾਲੋ ਕੀਤਾ ਜਾਏ? ਸਰ ਮੈਂ ਆਪਣਾ ਬਚਪਨ ਦੇ ਵਿੱਚ ਜਿਹੜੀਆਂ ਨੇਜ਼ਾਬਾਜ਼ੀਆਂ ਜਿਸ ਵੇਲੇ ਦੇਖਣ ਦੀ ਦੂਰ ਤੱਕ ਜਾਂਦਾ ਸੀ ਨਾ, ਉਸ ਦੌਰ ਦੇ ਵਿੱਚ ਸਾਡੇ ਆਪਣੇ ਏਰੀਏ ਦੇ ਵਿੱਚ ਨਾ ਮੀਆਂ ਅਖਤਰ ਯਾਦ ਸਾਹਿਬ, ਮੀਆਂ ਅਰਸ਼ਦ ਯਾਦ ਸਾਹਿਬ ਜਿਹੜੇ ਨਾ, ਉਹਨਾਂ ਦੀ ਬੈਠਕ, ਉਹਨਾਂ ਦੀ ਆਮਦਨ ਮੇਰੀਆਂ ਨਜ਼ਰਾਂ 'ਚ, ਮੇਰੇ ਵੇਖਣ 'ਚ ਬਿਹਤਰ ਸੀ। ਉਸ ਤੋਂ ਅੱਗੇ ਜਿਹੜੇ ਘੋੜੇ ਸਾਡੇ ਏਰੀਏ 'ਚ ਜਿਸ ਤਰ੍ਹਾਂ ਮੈਂ ਬਚਪਨ ਹੀ ਦੇਖੇ ਸੀ ਨਾ, ਭੱਜਣ ਆਉਂਦੇ ਰਹੇ ਨੇ। ਉਸ ਦੌਰ ਦੇ ਵਿੱਚ ਸਾਡੇ ਪਿੰਡ ਆਪਣੇ ਨੇਜ਼ਾਬਾਜ਼ੀ ਹੋਈ ਸੀ। 2 ਘੋੜੇ ਆਏ ਸੀ, ਗੁਜਰਹਾਨ ਤੋਂ ਜ਼ੁਲਫਕਾਰ ਸ਼ਾਹ ਦੁਲਮੀ ਆਏ ਦੇ, ਇੱਕ ਦਾ ਨਾਂ ਕੈਪਰੀ ਸੀ, ਇੱਕ ਦਾ ਨਾਂ ਰਾਜੂ ਰਾਕਟ ਸੀ। ਉਸ ਦੌਰ ਦੇ ਵਿੱਚ ਇਹਨਾਂ ਸਾਡਿਆਂ 2 ਜ਼ਿਲ੍ਹਿਆਂ 'ਚ ਉਹਨਾਂ ਘੋੜਿਆਂ ਦੇ ਨਾਲ ਦਾ ਘੋੜਾ ਕੋਈ ਨਹੀਂ ਸੀ। ਜਿਹੜੇ ਸਵਾਰ ਮੈਂ ਅੱਛੇ ਗੇਮ ਕਰਦੇ ਦੇਖੇ ਨੇ ਬਚਪਨ ਤੋਂ ਲੈ ਕੇ ਹੁਣ ਤਾਈਂ, ਮੇਰੀਆਂ ਨਜ਼ਰਾਂ ਦੇ ਵਿੱਚ, ਮੈਂ ਇੱਕ ਦਫਾ ਸਰਗੋਧੇ ਗਿਆ ਸੀ, ਹਰ ਸਾਈਡ ਕੈਟਲ ਸ਼ੋਅ ਲੱਗਾ ਹੋਇਆ ਸੀ। ਸੈਯਦ ਵੈਸੁਲਾ ਵਾਸਤੀ ਨੂੰ ਮੈਂ ਉਸ ਦਿਨ ਇੱਕ ਨੁਕਰੇ ਰੰਗ ਦਾ, ਕੱਕੇ ਰੰਗ ਦਾ ਘੋੜਾ ਸੀ, ਗੱਲ ਉਹਨੂੰ ਦੌੜਿਆ ਸੀ ਉੱਤੇ, ਤੇ ਮੈਂ ਉਹਦੀ ਇੱਕ ਪੱਟੀ ਦੇਖੀ, ਬੜੀ ਅੱਛੀ ਉਹਨੇ ਗੇਮ ਕੀਤੀ ਉਸ ਦਿਨ। ਇਹ ਹੁਣ ਦੇ ਦੌਰ ਵਿੱਚ ਆ ਕੇ ਅਬਦੁਲ ਰਹੀਮ ਖਾਨ ਨਿਆਜ਼ੀ ਠੀਕ ਗੇਮ ਕਰ ਰਿਹਾ ਹੈ। ਉਹਦੀ ਟੀਮ ਗੇਮ ਕਰਨ ਦੀ ਸਿਰਫ ਸਭ ਤੋਂ ਵਜ੍ਹਾ ਵੀ ਮੇਨ ਹੀ ਹੈ ਕਿ ਉਹ ਟਾਈਮ ਬਹੁਤ ਜ਼ਿਆਦਾ ਦੇ ਰਿਹਾ ਘੋੜਿਆਂ ਨੂੰ।
ਉਹ ਅੱਛੀ ਗੇਮ ਕਰਦਾ ਪਿਆ। ਸਾਡੀ ਅੱਛੀ ਬੈਠਕ, ਅੱਛੀ ਸਵਾਰੀ, ਅੱਛੀ ਆਮਦਨ ਇਹਨਾਂ ਬਲਕਿ ਨਹੀਂ ਪੰਜਾਬ ਲੈਵਲ ਦੇ, ਪਾਕਿਸਤਾਨ ਲੈਵਲ ਦੇ ਮੈਂ ਆਪਣੀ ਜ਼ਿੰਦਗੀ ਜੋ ਕੁਝ ਦੇਖਿਆ। ਸੂਫੀ ਨਜ਼ੀਰ ਸਾਡੇ ਨਾਲ ਇੱਕ ਪਿੰਡ ਹੈ ਕੋੜਾ ਵਾਲਾ, ਉੱਥੇ ਦੇ ਰਹਿਣ ਵਾਲੇ ਨੇ। ਉਹਦੇ ਨਾਲ ਦੇ ਕਿਸੇ ਬੰਦੇ ਦੀ ਮੈਂ ਅੱਜ ਤੱਕ ਬੈਠਕ, ਲਟਕ ਜਾਂ ਘੋੜੇ ਦੇ ਟੁੱਕੇ ਮਤਲਬ ਠੁੱਕ ਕੇ ਦੌੜਨਾ ਕਿਸੇ ਸਵਾਰ ਨੂੰ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਨਹੀਂ। ਇਹ ਖੂਬੀ ਹੈ ਜੀ ਕਿ ਆਪਣੇ ਘਰ ਸਵਾਰ ਹੁੰਦਿਆਂ ਚੌਧਰੀ ਜ਼ਫਰ ਸਾਹਿਬ ਇਮਾਨਦਾਰ ਨੇ, ਉਹਨਾਂ ਸਵਾਰਾਂ ਨੇ ਆਪਣੀ ਛਿੜਕਾਰੇ ਨੇ ਜਿਹੜੇ ਵਾਕਈ ਇਹਨਾਂ ਦੀ ਨਜ਼ਰਾਂ 'ਚ ਅੱਛੇ ਨੇ। ਤੇ ਦੂਸਰਾ ਜਨਾਬ ਇਹ ਹੈ ਕਿ ਮੈਂ ਵੀ ਇਸ ਇਲਾਕੇ 'ਚ ਆਉਂਦਾ ਰਿਹਾ, ਨਦੀਰ ਪੜ੍ਹਾਉਂਦਾ ਵੀ ਰਿਹਾ ਮੈਂ। ਇੱਥੇ ਤੇ ਬੜਾ ਵੈਰ ਵਟਾਇਆ ਤੋਂ ਅੱਲਾ ਦਾ ਫਜ਼ਲ ਬੜਾ ਕਰਮ ਹੋਇਆ ਸਾਰੇ ਪਿੰਡਾਂ 'ਚ, ਤੁਹਾਡੇ ਪਿੰਡ ਖਾਸ ਤੌਰ ਤੇ। ਤੇ ਇਹਦੇ 'ਚ ਕੋਈ ਘੋੜੇ ਪਾਲ ਲੈਣ ਦੇ ਸ਼ੌਕ ਦਾ ਵੀ ਹੱਥ ਹੈ ਜਾਂ ਉਂਝ ਹੀ ਰਾਜ਼ੀਨਾਮੇ ਹੋ ਗਏ ਨੇ? ਅਲਹਮਦੁਲਿਲਾ ਭਾਈਜਾਨ, ਅਸਲ ਗੱਲ ਇਹ ਹੈ ਕਿ ਅੱਲਾਹ ਤਾਲਾ ਜਿਸ ਵੇਲੇ ਇਨਸਾਨ ਨੂੰ ਸੁੱਖ ਦਿੰਦਾ ਨਾ, ਤੇ ਉਹ ਨਾਲ ਇਹਨਾਂ ਨੂੰ ਵੇਖ ਕੇ ਖੁਸ਼ ਹੈ, ਤੇ ਉਹ ਵੀ ਇੱਧਰ ਦੇ ਰਵੱਈਆ ਆਪਣਾ ਬਦਲਦਾ ਹੈ, ਆਪਣੀ ਸੋਚ ਬਦਲਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਬੰਦੇ ਨੇ ਘੋੜੇ 5-7 ਬੰਦੇ ਨੇ, ਉਹ ਅਗਰ ਉਹਦੀ ਸ਼ਾਮ ਨੂੰ ਨੀਅਤ ਕਿਸੇ ਨਾਲ ਘੋੜਨ ਦੀ, ਭਾਂਡੀ ਪਾਣ ਦੀ ਬਦਲਦੀ ਵੀ ਹੈ ਨਾ, ਤੇ ਉਹ ਸਾਰੀ ਚੀਜ਼ ਦੇ ਸੋਚ ਰੱਖਦਾ, ਸੁਬਾਹ ਮੇਰੇ ਡੇਰੇ ਦਾ ਕੀ ਬਣੇਗਾ, ਮੇਰੇ ਘੋੜਿਆਂ ਦਾ ਕੀ ਬਣੇਗਾ, ਮੇਰੇ ਜਾਨਵਰਾਂ ਦਾ ਕੀ ਬਣੇਗਾ। ਅਲਹਮਦੁਲਿਲਾ ਪਹਿਲਾਂ ਹੁਣ ਬੜੀ ਖੁਸ਼ਹਾਲੀ ਸਾਡੇ ਪਿੰਡ 'ਚ ਆਈ ਹੈ। ਪਹਿਲੇ ਪਿਛਲਾ ਸਾਬਕਾ ਦੌਰ 'ਚ ਸਾਡੇ ਦੌਰ ਮਤਲਬ ਪਿੰਡ 'ਚ ਲੜਾਈਆਂ ਝਗੜੇ ਵੀ ਕਾਫੀ ਹੁੰਦੇ ਸੀ। ਤਰੀਖੀ ਮਤਲਬ ਸਾਡੇ ਦੁਆਲੇ ਪਿੰਡਾਂ 'ਚੋਂ ਨਾ ਸਭ ਤੋਂ ਜ਼ਿਆਦਾ ਸਾਡੇ ਪਿੰਡ ਹੀ ਲੜਾਈ ਝਗੜਾ ਗਿਣਿਆ ਜਾਂਦਾ ਸੀ। ਅਲਹਮਦੁਲਿਲਾ ਇਸ ਵੇਲੇ ਬੜਾ ਅਮਨ ਹੈ, ਸ਼ੁਕਰ ਅਲਹਮਦੁਲਿਲਾ, ਹਰ ਬੰਦਾ ਇੱਕ ਦੂਜੇ ਨਾਲ ਖੁਸ਼ ਵੀ ਰਹਿੰਦਾ ਹੈ। ਬਾਕੀ ਨਾਜ਼ਰੀਨ, ਇਹ ਉਹ ਪਿੰਡ ਹੈ ਕਿ ਜਿੱਦੇ ਬੰਦੇ ਕਿਸੇ ਵੀ ਗਰਾਊਂਡ 'ਚ ਜਾਂਦੇ ਨੇ ਤੇ ਕੋਈ ਬੰਦਾ ਸੋਚ ਨਹੀਂ ਸਕਦਾ ਕਿਸੇ ਦੀ ਕੋਈ ਜ਼ਰਾ ਵੀ ਅਨਾਦ ਹੈ। ਪਿੰਡ ਪਿਛਲੇ ਦਿਨਾਂ 'ਚ ਇੱਕ ਮੇਲਾ ਜਿਹੜਾ ਕੈਂਸਲ ਹੋ ਗਿਆ, ਤੁਸੀਂ ਵੇਖਿਆ ਸੀ ਵਾ, ਹਰ ਅੱਲ ਦਾ ਬੰਦਾ, ਹਰ ਘਰ ਦੇ ਜੀ ਇਕੱਠੇ ਬੈਠੇ ਤੇ ਕਿਸੇ 'ਚ ਕੋਈ ਇਹ ਨਹੀਂ ਵਾ ਕਿਸੇ 'ਚ ਕੋਈ ਰਾਲ ਕਦੂਰ। ਤੇ ਅਸੀਂ ਵੀ ਇਸ ਪਿੰਡ ਆਉਂਦੇ ਹਾਂ ਪਏ, ਅਸੀਂ ਕਈਆਂ ਬੰਦਿਆਂ ਨੂੰ ਮਿਲੇ ਹਾਂ, ਸਾਡੇ ਨਾਲ ਲੋਕ ਦਿਲ ਦੀਆਂ ਗੱਲਾਂ ਵੀ ਕਰਦੇ ਨੇ, ਲੇਕਿਨ ਅੱਜ ਤੀ ਇਸ ਪਿੰਡ ਦੇ ਕਿਸੇ ਬੰਦੇ ਨੇ ਕਿਸੇ ਦੂਸਰੇ ਕਲੱਬ ਤੇ ਕਿਸੇ ਦੂਜੇ ਬੰਦੇ ਤਨਕੀਦ ਨਹੀਂ ਕੀਤੀ। ਤੇ ਮੈਂ ਸਮਝਦਾ ਇਹ ਬਹੁਤ ਹੀ ਪੋਜ਼ਿਟਿਵ ਤਬਦੀਲੀ, ਔਰ ਇਹਦਾ ਸਾਰਾ ਕ੍ਰੈਡਿਟ ਜਿਹੜਾ ਨਾ ਉਹ ਮੈਂ ਸਮਝਦਾ ਸਾਡੇ ਇਸ ਕਲਚਰ ਦੀ ਖੂਬਸੂਰਤ ਗੇਮ ਜਿਹੜੀ ਘੋੜਿਆਂ ਨੂੰ ਪਾਲਣਾ, ਇਹਨਾਂ ਦੀ ਦੇਖਭਾਲ ਕਰਨਾ ਤੇ ਇਹਨਾਂ ਦੇ ਬਹਿ ਕੇ ਨੇਜ਼ਾਬਾਜ਼ੀ ਕਰਨ, ਇਹਨੂੰ ਕ੍ਰੈਡਿਟ ਜਾਂਦਾ ਹੈ। ਕਿੰਨੇ ਫੀਸਦ ਜਾਂਦਾ ਜੀ? ਜੀ ਸਾਡੇ ਵੇਖਣ ਵਿੱਚ ਜਿਹੜੀ ਅਸੀਂ ਇੰਨੀਆਂ ਬੁਰਾਈਆਂ ਤੋਂ, ਇਤਨੀਆਂ ਝਗੜੀਆਂ ਤੋਂ, ਇਤਨੀਆਂ ਭਾਣੀਆਂ ਤੋਂ ਬਚੇ ਹਾਂ ਨਾ, ਇਹਦੇ 'ਚ ਘੋੜੇ ਰੱਖਣ ਦੇ ਵਿੱਚ ਤੇ ਕਹਿ ਲਓ 70-75% ਜਿਹੜਾ ਕ੍ਰੈਡਿਟ ਜਾਂਦਾ ਹੈ। ਕੋਈ ਇਨਸਾਨ ਦੀ ਆਪਣੀ ਖੈਰ ਸਮਝਦਾਰੀ, ਸੋਚ ਵੀ ਚੇਂਜ ਹੋ ਜਾਂਦੀ ਹੈ, ਤੇ ਉਂਝ ਇਹਦਾ ਵੀ ਕਾਫੀ ਕ੍ਰੈਡਿਟ ਇਹਨੂੰ ਜਾਂਦਾ। ਵੀ ਅਸੀਂ ਟਾਈਮ ਜ਼ਿਆਦਾ ਉਧਰ ਦੇ ਲੈਂਦੇ ਹਾਂ, ਦੂਜੀਆਂ ਕੰਮਾਂ ਬੁਰਾਈਆਂ ਤੋਂ ਬਚਦੇ ਹਾਂ, ਚੌਕਾਂ ਤੋਂ ਬਚਦੇ ਹਾਂ, ਖਲੋਣ ਤੋਂ ਬਚਦੇ ਹਾਂ। ਅੱਲਾਹ ਤਾਲਾ ਉਹਨਾਂ ਭਾਣੀਆਂ ਤੋਂ, ਸਾਨੂੰ ਰੋਲਿਆਂ ਤੋਂ ਬਚਾਉਂਦਾ। ਤੁਸੀਂ ਕੋਈ ਘੋੜੇ ਦੇ ਨਾਂ ਵੀ ਰੱਖੇ ਹੋਣੇ ਨੇ? ਜੀ ਸਰ, ਘੋੜੇ ਦੇ ਨਾਂ ਮੈਂ ਜਿਹੜੇ ਇਸ ਟਾਈਮ ਮੇਰੇ ਕੋਲ ਮੌਜੂਦ ਨੇ, ਇੱਕ ਦਾ ਨਾਂ ਰੱਖਿਆ ਫਰੈਂਡ ਗਿਫਟਡ। ਮੇਰੇ ਇੱਕ ਦੋਸਤ ਨੇ ਕੁਝ ਦਿਨਾਂ ਤੋਂ, ਰਾਣਾ ਪਰਵੇਜ਼, ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀ। ਉਸ ਤੋਂ ਬਾਅਦ ਸਾਡੇ ਕੋਲ ਘੋੜਾ ਹੈ ਗਾਰਡ ਗਿਫਟਡ, ਮੇਰੇ ਘਰ ਦੀ ਪੈਦਾਵਾਰ ਹੈ। ਸਾਡੇ ਕੋਲ ਇੱਕ ਘੋੜਾ ਜੂਨੀਅਰ ਸ਼ੀਸ਼ਨਾਗ ਹੈ। ਉਸ ਤੋਂ ਪਹਿਲਾਂ ਇੱਕ ਸ਼ੀਸ਼ਨਾਗ ਰਿਹਾ। ਮੇਰਾ ਖਿਆਲ ਸ਼ੀਸ਼ਨਾਗ ਕਿਉਂ ਨਾਂ ਰੱਖਿਆ ਜੀ? ਇਹ ਸ਼ੀਸ਼ਨਾਗ ਸਰ ਆਰਟਸ ਐਂਡ ਕੈਟਲ ਸ਼ੋ ਸਿਆਲਕੋਟ ਹੋ ਰਿਹਾ ਸੀ, ਜੋ ਮੀਰ ਸੈਨ ਸਪੀਕਰ ਮਹਿਮਾਨ ਖਸੂਸੀ ਸੀ, ਉੱਥੇ ਮੈਂ ਦੌੜ ਰਿਹਾ ਸੀ ਉਸ ਘੋੜੇ ਦੇ। ਤੇ ਮੇਰਾ ਖਿਆਲ ਅਲਹਮਦੁਲਿਲਾ ਮੇਰੀ ਆਪਣੀ ਜ਼ਿੰਦਗੀ ਦਾ ਉਹ ਇੱਕ ਨਾ ਬੜੀ ਦਿਲਚਸਪ ਜੀ ਗੇਮ ਹੈ। ਵੱਲਾ ਆਲਮ ਅਗੂ ਜ਼ਿੰਦਗੀ 'ਚ ਕਿਤੇ ਟਾਈਮ ਵੇਲਾ ਇੰਦਾ ਲੱਗੇ, ਇੰਦਾ ਜੋ ਬਣੇ ਜਾਂ ਨਾ ਬਣੇ, ਬੜੀ ਅੱਛੀ ਗੇਮ ਮੈਂ ਉਹਦੇ 'ਤੇ ਕੀਤੀ। ਔਰ ਘੋੜੇ ਦਾ ਜਿਹੜਾ ਸੀ ਨਾ ਦੌੜ ਕੇ ਆਉਣਾ, ਉਹ ਸਾਡੇ ਲੌਂਸਰ ਨੇ ਹੈਦਰੀ ਸਾਹਿਬ ਸਰਗੋਧੇ ਤੋਂ, ਇਹ ਉਸ ਦਿਨ ਉਹਨਾਂ ਨੇ ਨਾਂ ਸਿਲੈਕਟ ਕੀਤਾ ਸੀ। ਮੇਰਾ ਖਿਆਲ ਹੈ ਕਿ ਸਾਡੇ ਪਾਕਿਸਤਾਨ ਵਿੱਚ ਪਹਿਲਾ ਸ਼ੀਸ਼ਨਾਗ ਮੇਰੇ ਘੋੜੇ ਦਾ ਨਾਂ ਰੱਖਿਆ ਗਿਆ ਸੀ। ਘੋੜੇ ਦੀ ਫੁਰਤੀ ਦੇ ਚਾਲ ਨੂੰ ਵੇਖਦੇ ਉਹਨਾਂ ਫਿਲਮ ਦੀ ਘੋੜੇ ਦੇ ਐਨ ਮੁਤਾਬਕ ਨਾਂ ਰੱਖਿਆ, ਤੁਸੀਂ ਨਹੀਂ ਰੱਖਿਆ ਸ਼ੌਕੀਆ? ਨਹੀਂ, ਇਹ ਲੌਂਸਰ ਨੇ ਨਾਂ ਰੱਖਿਆ ਸੀ। ਹਾਂਜੀ। ਤੇ ਅਸੀਂ ਪਹਿਲਾ ਸਵਾਲ ਤੁਹਾਡੇ ਕੋਲ ਕਰ ਲਿਆ, ਸਾਡੀ ਤੁਹਾਡੀ ਪਹਿਲੀ ਮੁਲਾਕਾਤ ਹੈ। ਅੱਗੇ ਕਈਆਂ ਨੂੰ ਹੋਈ ਕਿਸੇ ਕੇ ਸਵਾਲ ਅਸੀਂ ਨਹੀਂ ਕੀਤਾ, ਕੋਈ ਗੱਲਾਂ ਹੋ ਰਹੀਆਂ ਗੈਰ ਜਨਮਦਾਰੀ ਦੀਆਂ। ਤੇ ਅਸੀਂ ਇਹ ਕੰਮ ਜਿਹੜਾ ਸ਼ੁਰੂ ਕੀਤਾ ਹੈ, ਸਾਡਾ ਚੈਨਲ ਹੈ, ਅਸੀਂ ਉੱਤੇ ਨਿਜ਼ਾਮਾਬਾਦੀ ਦੀ ਵੀਡੀਓ ਬਣਾ ਕੇ ਡਾਕੂਮੈਂਟਰੀਜ਼ ਅਪਲੋਡ ਕਰ ਰਹੇ ਹਾਂ, ਤੁਸੀਂ ਵੇਖਦੇ ਵੀ ਹੋ। ਸਾਡੇ ਕੰਮ ਦੇ ਤੁਹਾਡੇ ਕੀ ਵਿਊਜ਼ ਨੇ ਗੈਰ ਜਨਮਦਾਰੀ ਨਾਲ? ਤੇ ਮੈਂ ਤੁਹਾਡਾ ਅਹਿਮਦਜ਼ਾਦ ਟੀਵੀਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੀ ਇਸ ਗੇਮ ਵਾਸਤੇ ਬਹੁਤ ਜ਼ਿਆਦਾ, ਜੋ ਮੈਂ ਸੁਣਿਆ ਵੇਖਿਆ, ਤੁਹਾਡੇ ਕੋਲੋਂ ਸੁਣੀ ਗੱਲ, ਸਰਚ ਕੀਤਾ ਹੈ। ਕੋਈ ਕਿਸੇ ਕੋਲੇ ਇਸ ਜ਼ਮਾਨੇ ਦੇ ਵਿੱਚ ਟਾਈਮ ਵੀ ਨਹੀਂ ਹੈ ਬਿਨਾਂ ਕਿਸੇ ਲਾਲਚ ਤੋਂ। ਦੂਜੀ ਅਰਜ਼ ਇਹ ਹੈ ਕਿ ਜਿਹੜਾ ਇਹ ਸਾਡੇ ਵਾਲੀ ਗੇਮ ਹੈ ਨਾ, ਮੈਂ ਅੱਗੇ ਤੁਹਾਨੂੰ ਦੱਸਿਆ ਵਾ, ਦਿਲਚਸਪ ਵੀ ਹੈ, ਔਖੀ ਵੀ ਹੈ, ਮਹਿੰਗੀ ਵੀ ਹੈ। ਔਰ ਮੇਰਾ ਖਿਆਲ ਹੈ ਕਿ ਜਿਤਨਾ ਕੋਈ ਇਹਨੂੰ ਦੇਣਾ ਚਾਹੀਦਾ ਜੀ ਸਾਡੀ ਗੌਰਮੈਂਟ ਲੈਵਲ ਤੇ ਵੀ ਆ ਕੇ, ਉਤਨਾ ਕੋਈ ਸਾਡੀ ਗੇਮ ਨੂੰ ਇਹਨਾਂ ਨੇ ਨਹੀਂ ਸਬਬ ਦਿੱਤਾ। ਪਾਕਿਸਤਾਨ ਦੀ ਗੌਰਮੈਂਟ ਨੇ ਵੀ ਕਹਿ ਲਓ, ਬਰੂਨੀਆ ਮੁਲਕਾਂ ਵਿੱਚ ਤੇ ਖੈਰ, ਇੰਡੀਆ ਵਿੱਚ ਕਹਿੰਦੇ ਨੇ ਅੱਛੇ ਉਹ ਦਿੰਦੇ ਨੇ ਨਿਜ਼ਾਬਾਦਾਂ ਨੂੰ ਸਬਬ ਦਿੰਦਾ। ਸਾਡੇ ਕੰਮ ਦਾ ਕੰਮ ਮੁਲਕ 'ਚ ਉਹ ਚੀਜ਼ ਨਿਜ਼ਾਬਾਦਾਂ ਨੂੰ ਨਹੀਂ ਦਿੱਤੀ ਜਾਂਦੀ। ਕ੍ਰਿਕਟਰਾਂ ਨੂੰ ਕਾਫੀ ਮਤਲਬ ਦਿੱਤਾ ਜਾਂਦਾ, ਪ੍ਰੋਟੋਕੋਲ ਸਾਰਾ ਸਬਬ ਜਾਂਦਾ। ਇਨਸ਼ਾਅੱਲਾ ਜੀ ਵਕਤ ਆਵੇਗਾ, ਮੈਂ ਸਮਝਦਾ ਕਿ ਪਾਕਿਸਤਾਨ 'ਚ ਜਾਣ ਬੁੱਝ ਕੇ ਸਾਡੇ ਇਸ ਦੇਸੀ ਕਲਚਰ ਦੀ ਗੇਮ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ। ਹਾਂਜੀ। ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਪੇ ਕਰਨੇ ਆ, ਸਾਨੂੰ ਕੋਈ ਫਖਰ ਦੀ ਲੋੜ ਨਹੀਂ। ਸਾਡੇ ਨਾਲ ਹੋਰ ਵੀ ਦੋਸਤ ਹੁਣ ਸਾਨੂੰ ਵੇਖ ਕੇ ਟੁਰਦੇ ਨੇ ਪਏ, ਔਰ ਸਾਡੇ ਘੋੜੇ ਨਾਲ ਸਾਡਾ ਤਾਵਨ ਕਰਦੇ ਨੇ ਕਿ ਅਸੀਂ ਚੱਲਦੇ ਰਹੀਏ। ਔਰ ਇਨਸ਼ਾਅੱਲਾ ਤਾਲਾ ਅੱਜ ਮੈਂ ਜ਼ਫਰ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਹਾਂ, ਜੋ ਮੁਸ਼ਤਾਕ ਸਾਹਿਬ ਨੂੰ ਮਿਲੇ ਹਾਂ, ਜੋ ਨਵਾਬ ਸਾਹਿਬ ਨੂੰ ਮਿਲੇ ਹਾਂ, ਕਾਫੀ ਦੋਸਤਾਂ ਨੂੰ ਅਸੀਂ ਮਿਲੇ ਹਾਂ।
ਤੇ ਸਾਡਾ ਦਾਅਵਾ ਹੈ, ਅੱਲਾਹ ਤਾਲਾ ਦੀ ਜ਼ਾਤ ਤੇ ਯਕੀਨ ਹੈ ਕਿ ਇੱਕ ਵਕਤ ਆਵੇਗਾ ਕਿ ਇਨਸ਼ਾਅੱਲਾ ਇਸ ਖੇਲ ਨੂੰ ਪਾਕਿਸਤਾਨ 'ਚ ਕ੍ਰਿਕਟ ਨੂੰ ਛੱਡ ਕੇ ਲੋਕ ਵੇਖਣਗੇ। ਸਾਨੂੰ ਉਮੀਦ ਹੈ ਕਿ ਇਨਸ਼ਾਅੱਲਾ ਅਸੀਂ ਐਫਰਟਸ ਵੀ ਕਰ ਰਹੇ ਹਾਂ ਇਨਸ਼ਾਅੱਲਾ ਜੀ। ਮਿਹਰਬਾਨੀ ਜੀ, ਮੈਂ ਬੜਾ ਮਮਨੂਨ ਹਾਂ ਜਨਾਬ ਦਾ, ਜਿਹੜਾ ਤੁਸੀਂ ਇਤਨਾ ਟਾਈਮ ਗੁਜ਼ਾਰਿਆ ਸਾਡੇ ਕੋਲ ਆਏ ਹੋ। ਬੜਾ ਮਸ਼ਕੂਰ ਹਾਂ, ਬੜਾ ਸ਼ੁਕਰ। ਮਿਹਰਬਾਨੀ ਜਨਾਬ।